Dalai Lama says India respects all religions, asks youth to maintain secular tradition. The spiritual leader hailed Indian concept of karuna and ahimsa. Compassion ਨਜ਼ਰ ਆ ਰਹੀ ਹੈ ਜਦੋਂ ਜਿਉਂਦਿਆਂ ਹਜ਼ਾਰਾਂ ਸਿੱਖ ਜਿਉਂਦੇ ਜੀ ਸਾੜ ਦਿੱਤੇ ਕੈਪੀਟਲ ਦਿੱਲੀ ਦੇ ਵਿੱਚ। ਅੱਜ ਉਹ ਲਵ ਜਿਹਾਦ ਹੋਏ ਕੋਈ ਹੋਰ ਹੋਏ ਕਿਵੇਂ ਹਿੰਦੂ ਤਵੀ ਵਿਜੀਲਾਂਟੇ ਗਰੁੱਪ ਮੁਸਲਮਾਨਾਂ ਨੂੰ ਕਿਵੇਂ ਲਿੰਚਿੰਗ ਕਰਦੇ ਨੇ, ਪਬਲਿਕ ਲਿੰਚਿੰਗ। ਸਟੇਟ ਇੰਡੀਆ ਦੀ ਉਹ ਨਵੰਬਰ 84 ਹੋਏ, ਉਹ ਗੁਜਰਾਤ ਦਾ ਜਿਹੜਾ ਬੈਠਾ ਪ੍ਰਾਈਮ ਮਿਨਿਸਟਰ ਜਿਹਨੂੰ ਠੀਕ ਕਿਹਾ ਬਿਲਾਵਲ ਭੁੱਟੋ ਨੇ, ਬੁੱਚਰ ਆਫ ਗੁਜਰਾਤ, ਉਹਦੇ 'ਚੋਂ ਉਹਨੂੰ ਦਲਾਈ ਲਾਮੇ ਨੂੰ ਹਿੰਸਾ ਨਜ਼ਰ ਆ ਰਹੀ ਹੈ, ਕਰੁਣਾ ਨਜ਼ਰ ਆ ਰਹੀ। ਦਰਬਾਰ ਸਾਹਿਬ ਦੇ ਉੱਤੇ 1969 'ਚ ਇਹਨੂੰ ਆਨਰ ਕੀਤਾ ਜਾਂਦਾ ਹੈ, ਇਹ ਬੋਲਣ ਜਾਂਦਾ ਹੈ, ਔਰ 1984 ਤੱਕ ਪਹੁੰਚਦੇ ਆ। ਤੁਸੀਂ 15 ਸਾਲ ਬੀਤੇ ਨੇ। ਹੁਣ ਅਟੈਕ ਹੁੰਦਾ ਹੈ ਟੈਂਕਾਂ ਤੋਂ। ਈਵਨ ਪੋਪ ਜਿਹੜਾ ਉਹ ਪ੍ਰੋਟੈਸਟ ਦੀ ਗੱਲ ਕਰਦਾ ਹੈ ਕਿ ਜੀ ਧਾਰਮਿਕ ਥਾਵਾਂ ਤੇ ਖੂਨ ਨਹੀਂ ਸੀ ਡੋਲਿਆ ਜਾਣਾ ਚਾਹੀਦਾ, ਪਰ ਇਹਦੀ ਜ਼ਬਾਨ ਬੰਦ ਰਹਿੰਦੀ ਹੈ। ਬੁੱਧ ਨੇ ਤਾਂ ਉਹੀ ਗੱਲ ਕਹੀ, ਉਹਨੇ ਦੁਨੀਆ ਦੀ ਪੀੜ ਨੂੰ ਸਮਝਿਆ ਔਰ ਉਸ ਪੀੜ 'ਚੋਂ ਅਹਿੰਸਾ ਪਰਮੋ ਧਰਮਾ ਨਿਕਲਿਆ। ਤੇ ਦਲਾਈ ਲਾਮੇ ਨੂੰ ਉੱਥੇ ਪੈਂਦੀਆਂ ਘੱਟ ਗਿਣਤੀਆਂ ਦੀਆਂ ਚੀਕਾਂ, ਚੀਖ ਚਿਹਾੜਾ, ਉਹਨਾਂ ਦੀ ਨਸਲ ਕੁਸ਼ੀਆਂ ਨਜ਼ਰ ਨਹੀਂ ਆ ਰਹੀਆਂ, ਔਰ ਉਹ ਇਹ ਕਹਿ ਰਿਹਾ ਕਿ ਇੰਡੀਆ ਰਿਸਪੈਕਟਸ ਆਲ ਰਿਲੀਜਨਸ। व्यूअर्स वेलकम बैक ऑन प्रोग्राम। व्यूअर्स गलबात करन जा रहे हैं कि दलाई लामे ने अपने एक भाषण में कहा है कि भारत में सब धर्मां दा सत्कार है और इस तो वड्डा झूठ की हो सकता। सो इस बारे आप गलबात करन जा रहे हैं। सो असीं चाहांगे कि तुसां इस तरह बने रहना। देखण सुन लिया लिखण लई तुहाडा सब दा बहुत बहुत शुक्रिया जी। राज साहब की कहना चाहोगे? देखो असीं यूट्यूब चैट ते साडे वीर राजू कुमार, जगशीर सिंह सिद्धू, संतोख सिंह, बलजीत वड़ैच, भाई दविंदर सिंह, ਜ਼ੁਬੇਰ ਯਾਕੂਬ ਸਾਹਿਬ, ਇਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਨੂੰ ਖੁਸ਼ੀ ਹੈ ਜਿਵੇਂ ਰਾਜੂ ਕੁਮਾਰ ਜੀ ਨੇ ਜਿੱਥੇ ਖਾਲਿਸਤਾਨ ਜ਼ਿੰਦਾਬਾਦ ਕਿਹਾ ਉੱਥੇ ਉਹਨਾਂ ਨੇ ਪ੍ਰੋਗਰਾਮ ਦੀ ਤਾਰੀਫ ਵੀ ਕੀਤੀ। ਹਾਲਾਂਕਿ ਕਈ ਵਾਰ ਸਾਡੇ ਕੁਝ ਜਿਹੜੇ ਵਿਊਅਰ ਨੇ ਉਹ ਇੱਕ ਦੂਜੇ ਚ ਉਲਝਣ ਦੀ ਵੀ ਕੋਸ਼ਿਸ਼ ਕਰਦੇ ਨੇ। ਅਸੀਂ ਕਦੇ ਨਹੀਂ ਇਹ ਕਿਹਾ ਕਿ ਭਾਈ ਸਾਡੀ ਲੜਾਈ ਜਿਹੜੀ 18ਵੀਂ ਸਦੀ 'ਚ ਇਸਲਾਮ ਦੇ ਖਿਲਾਫ ਸੀ ਜਾਂ ਅੱਜ ਸਾਡੀ ਲੜਾਈ ਹਿੰਦੂ ਧਰਮ ਦੇ ਖਿਲਾਫ ਹੈ। ਤੇ ਜੇ ਉਸ ਪੀਰੀਅਡ ਸਫਰੇ ਸ਼ਹਾਦਤ ਦੇ ਦੌਰਾਨ ਜਿਹੜੇ ਹਿਸਟੋਰੀਕਲ ਕਰੈਕਟਰ ਜਿਨ੍ਹਾਂ ਨੇ ਆ ਕੇ ਗੁਰੂ ਸਾਹਿਬ ਦਾ ਸਾਥ ਦਿੱਤਾ ਮੁਸਲਮਾਨਾਂ 'ਚੋਂ, ਇਹ ਕੋਈ ਛੋਟੀ ਚੀਜ਼ ਨਹੀਂ ਹੈ। ਲੇਕਿਨ ਜੇ ਅਸੀਂ ਆਪਣੇ ਮਨ ਦੇ ਵਿੱਚ ਬਾਇਸ ਬਣਾਇਆ ਹੋਇਆ, ਇਸੇ ਲਈ ਅਸੀਂ ਜਦੋਂ ਹੁਣ ਵੀ ਇਹ ਕਹਿੰਦੇ ਹਾਂ ਕਿ ਭਾਈ ਲੜਾਈ ਸਾਡੀ ਇੰਡੀਅਨ ਸਟੇਟ ਨਾਲ ਹੈ, ਕਿਉਂਕਿ ਜ਼ਾਹਰ ਹੈ ਕਿ ਭਾਈ ਉਹ ਜੂਨ 84 ਹੋਏ, ਨਵੰਬਰ 84, ਬੇਸ਼ੱਕ ਵੱਡਾ ਤਬਕਾ ਇੱਕ ਜਿਹੜਾ ਹੈ ਉਹ ਸਟੇਟ ਦੇ ਨਾਲ ਖਲੋਤਾ ਹੈ, ਲੇਕਿਨ ਜਿਨ੍ਹਾਂ ਨੇ ਫਿਰ ਵੀ ਆਵਾਜ਼ ਚੁੱਕੀ ਅਸੀਂ ਹਮੇਸ਼ਾ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਰਹਿੰਦੇ ਹਾਂ। ਸੋ ਇਸ ਨੂੰ ਹਰ ਇਸ਼ੂ ਨੂੰ ਅਸੀਂ ਇਸ ਨਜ਼ਰੀਏ ਤੋਂ ਹੀ ਦੇਖਣਾ ਨਾ ਸ਼ੁਰੂ ਕਰਿਆ ਕਰੀਏ, ਕਿਉਂਕਿ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਮੁਸਲਮਾਨ ਗੁਰੂ ਸਾਹਿਬ ਦੇ ਨਾਲ ਪੀਰ ਬੁੱਧੂ ਸ਼ਾਹ ਸਡੌਰੇ ਦਾ ਜਿਹਦੇ ਪੁੱਤਰ ਮੁਰੀਦ ਉਹ ਪਹਿਲੀ ਜੰਗ ਭੰਗਾਣੀ ਦੇ ਵਿੱਚ ਤੇ ਸਿੱਖਾਂ ਮੁਸਲਮਾਨਾਂ ਦਾ ਖੂਨ ਸਾਂਝੇ ਤੌਰ ਤੇ ਡੁੱਲਦਾ, ਦੂਜੇ ਪਾਸੇ 22 ਧਾਰ ਦੇ ਹਿੰਦੂ ਪਹਾੜੀ ਰਾਜੇ ਨੇ। ਹੁਣ ਤੁਸੀਂ ਕੀ ਕਹੋਗੇ, ਉਹੀ ਹਿੰਦੂ ਪਹਾੜੀ ਰਾਜੇ ਜਿਨ੍ਹਾਂ ਦੇ ਧਰਮ ਦੇ ਲਈ 29 ਸਾਲ ਪਹਿਲਾਂ ਲਗਭਗ 1675 'ਚ 10ਵੇਂ ਜਿਹੜੇ 9ਵੇਂ ਪਾਤਸ਼ਾਹ ਸੀਸਗੰਜ ਦਿੱਲੀ ਦੇ ਵਿੱਚ ਆਪਣਾ ਆਪ ਕੁਰਬਾਨ ਕਰਦੇ ਨੇ, ਉਹ ਹੌਸਟਾਈਲ ਹੋ ਕੇ ਆ ਜਾਂਦੇ ਨੇ। ਸੋ ਉਸ ਜ਼ਮਾਨੇ ਦੇ ਵਿੱਚ ਇਹ ਹਿੰਦੂ ਵਰਸਸ ਮੁਸਲਮਾਨ ਇਹ ਰਾਜਿਆਂ ਦਾ ਇੱਕ ਆਪਣਾ ਕਿਰਦਾਰ ਰਿਹਾ। ਔਰੰਗਜ਼ੇਬ ਦੇ ਸਭ ਤੋਂ ਵੱਡੇ ਜਰਨੈਲ ਮਾਨ ਸਿੰਘ ਉਹਦਾ ਫੌਜੀ ਜਨਰਲ, ਔਰ ਸ਼ਿਵਾਜੀ ਜਿਹਨੇ ਲੜਾਈਆਂ ਲੜੀਆਂ ਉਹਨਾਂ ਦੇ 3 ਵੱਡੇ ਜਰਨੈਲ ਮੁਸਲਮਾਨ ਸੀ। ਸੋ ਇਹ ਉਦੋਂ ਬਾਦਸ਼ਾਹਾਂ ਦਾ ਮਜ਼ਹਬ ਦਾ ਪਰਦਾ ਜ਼ਰੂਰ ਉਹ ਇਸਤੇਮਾਲ ਕਰਦੇ ਸੀ, ਲੇਕਿਨ ਅਲਟੀਮੇਟਲੀ ਇਹ ਬਾਦਸ਼ਾਹਾਂ ਦੀਆਂ ਸੀ ਜ਼ੁਲਮ ਦੀਆਂ ਜਿਹੜੀ ਕਰਨ ਦੇ ਲਈ ਉਹ ਧਰਮ ਦੀ ਆੜ ਲੈਂਦੇ ਸੀ। ਔਰ ਇਸੇ ਤਰ੍ਹਾਂ ਸਾਡੇ ਵੀਰ ਜਿਹੜੇ ਉਹਨਾਂ ਨੇ ਕੱਲ੍ਹ ਮੈਸੇਜ ਲਿਖਿਆ ਸੀ, ਗੁਰਮੀਤ ਸਿੰਘ ਬੱਬਰ ਚੰਡੀਗੜ੍ਹ ਤੋਂ, ਜਦੋਂ ਅਸੀਂ ਬੀਬੀ ਸ਼ਰਨ ਕੌਰ ਜੀ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਬਈ ਉਹਨਾਂ ਦਾ ਪਿੰਡ ਅਸੀਂ ਉਸੇ ਹੀ ਪਿੰਡ ਦੇ ਹਾਂ ਔਰ ਇਹ ਰਾਏਪੁਰ ਉਸ ਰਾਣੀਪੁਰ ਸ਼ਾਇਦ ਉਸ ਪਿੰਡ ਦਾ ਨਾਂ ਹੈ। ਸੋ ਮੈਂ ਤਾਂ ਜਿਹੜਾ ਥੋੜ੍ਹੀ ਬਹੁਤ ਇੰਟਰਨੈਟ ਤੋਂ ਜਾਣਕਾਰੀ ਸੀ ਉਹਦੇ 'ਤੇ ਹੀ ਗੱਲ ਕੀਤੀ ਸੀ, ਪਰ ਵੀਰ ਗੁਰਮੀਤ ਸਿੰਘ ਸਾਨੂੰ ਆਪਣੀ ਇਨਪੁਟ ਵੀ ਦਿੰਦੇ ਰਹਿੰਦੇ ਨੇ, ਉਹਨਾਂ ਦਾ ਸ਼ੁਕਰੀਆ। ਹੁਣ ਇੱਕ ਫੇਕ ਦਲਾਈ ਲਾਮਾ, ਹੁਣ ਬੇਸ਼ੱਕ ਜਦੋਂ ਲਫ਼ਜ਼ ਦਲਾਈ ਜਾਂ ਲਾਮਾ ਇਸਤੇਮਾਲ ਹੁੰਦਾ ਤੇ ਇਹ ਸਾਡੀ ਜ਼ਬਾਨ 'ਚ ਇਵੇਂ ਹੀ ਹੋਏਗਾ ਜਿਵੇਂ ਕਿਸੇ ਨੂੰ ਬ੍ਰਹਮ ਗਿਆਨੀ ਕਹਿਣਾ ਹੋਏ ਜਾਂ ਪੁੱਜਿਆ ਹੋਇਆ
ਪੁੱਗਿਆ ਹੋਇਆ ਇਨਸਾਨ। ਪਰ ਜਿਸ ਕਿਸਮ ਦਾ ਇਹ ਇੱਕ ਕੱਲਾ ਇਹੀ ਨਹੀਂ ਵੀ ਇਹ ਗਿਰਗਟ ਹੈ, ਇਹ ਫੇਕ ਜਿਹਾ ਇਸ ਦਾ। ਹਾਲਾਂ ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ 100 ਸਾਲ ਬਾਅਦ 1993 ਸ਼ਿਕਾਗੋ 'ਚ, ਮੈਨੂੰ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਉਦੋਂ ਓਪਨਿੰਗ ਸੈਰੇਮਨੀ 'ਚ ਵੀ ਉਹ ਸੀ ਔਰ ਮੈਂ ਵੀ ਵਨ ਆਫ ਦਾ ਸਪੀਕਰਸ ਸਿੱਖ ਧਰਮ ਦੇ ਬਿਹਾਫ 'ਤੇ ਸੀ। ਔਰ ਮੈਨੂੰ ਕਦੇ ਵੀ ਜਦੋਂ ਉਹਦੀ ਲੁੱਕ ਵੀ ਹੈ, ਉਹਦਾ ਬੋਲਣ ਦਾ, ਉਹਨੂੰ ਭਾਵੇਂ ਸਿਰ 'ਤੇ ਇਹਨਾਂ ਨੇ ਚੁੱਕਿਆ, ਉਹਨੂੰ ਨੋਬਲ ਪ੍ਰਾਈਜ਼ ਵੀ ਦਿਵਾਇਆ। ਬਚਪਨ 'ਚ ਵੀ ਮੈਂ ਉਹਨੂੰ ਬਹੁਤ ਅਰਲੀ ਚਾਈਲਡਹੁੱਡ 'ਚ ਮਿਲਿਆ ਕਿਉਂਕਿ ਜਿੱਥੇ ਮੇਰਾ ਬਚਪਨ ਗੁਜ਼ਰਿਆ ਉਸ ਸ਼ਹਿਰ 'ਚ ਹੀ ਜਿਹੜਾ ਇਹਨੂੰ ਮੈਕਲੋਡਗੰਜ ਲਿਆ ਕੇ ਨਹਿਰੂ ਨੇ ਔਰ ਦੂਸਰਿਆਂ ਨੇ ਬਿਠਾਇਆ ਸੀ। ਉਦੋਂ ਵੀ ਮੈਂ ਆਪਣੇ ਪਿਤਾ ਜੀ ਦੇ ਨਾਲ ਇਹਨੂੰ ਮਿਲਣ ਗਿਆ। ਪਰ ਮੈਨੂੰ ਹਮੇਸ਼ਾ ਹੀ ਇਹ ਇੱਕ ਫੇਕ ਜਿਹਾ ਬੰਦਾ, ਔਰ ਇਹ ਜਿੱਥੇ ਬੈਠਾ ਹੈ ਅੰਮ੍ਰਿਤਸਰ ਤੋਂ 90 ਕਿਲੋਮੀਟਰ ਦੂਰ ਧਰਮਸ਼ਾਲਾ ਮੈਕਲੋਡਗੰਜ, ਔਰ ਜਦੋਂ ਜੂਨ 84 ਹੁੰਦਾ ਇਹਦੀ ਜ਼ਬਾਨ ਨਹੀਂ ਖੁੱਲਦੀ, ਬਾਬਰੀ ਮਸਜਿਦ ਢਾਈ ਜਾਂਦੀ ਹੈ, ਮੁਸਲਮਾਨਾਂ ਦੀ ਨਸਲਕੁਸ਼ੀ ਭਾਰਤ 'ਚ ਹੋ ਰਹੀ ਹੈ, ਔਰ ਇਹਨੂੰ ਐਜ਼ ਏ ਸਟੂਜ ਇੰਡੀਅਨ ਸਿਸਟਮ ਯੂਜ਼ ਕਰਦਾ ਹੈ ਅਗੇਂਸਟ ਚਾਈਨਾ। ਅਮਰੀਕਾ ਨੇ ਵੀ ਪੁਸ਼ਤ ਪਨਾਈ ਕਿਉਂ, ਔਰ ਇਹਨੂੰ ਦਲਾਈ ਲਾਮਾ ਜਦੋਂ 14 ਸਾਲ ਦਾ ਸੀ, ਜਦੋਂ ਇਹਨੂੰ ਉੱਥੋਂ ਕੱਢਿਆ ਗਿਆ, ਇਹਨੂੰ ਕੱਢਣ ਦਾ ਆਪਰੇਸ਼ਨ ਹੀ ਅਮਰੀਕਾ ਦੀ CIA ਔਰ ਇੰਡੀਆ ਦੀ ਇੰਟੈਲੀਜੈਂਸ ਬਿਊਰੋ ਦਾ ਸਾਂਝਾ ਆਪਰੇਸ਼ਨ ਸੀ। ਔਰ ਉਸ ਤੋਂ ਬਾਅਦ ਉੱਥੇ ਬਹਿ ਕੇ ਉਹਨੂੰ, ਔਰ ਬਹੁਤ ਵੱਡੀ ਜਿਹੜੀ ਗ੍ਰਾਂਟ ਹੈ ਉਹ UN ਦੇ ਥੱਲੇ ਅਮਰੀਕਾ ਦੀ ਧਰਮਸ਼ਾਲਾ ਮੈਕਲੋਡਗੰਜ ਉਹਨਾਂ ਨੇ ਆਪਣਾ ਹੀ ਜਿਹੜਾ ਰਾਜ ਸਥਾਪਿਤ ਕੀਤਾ ਹੋਇਆ, ਗਵਰਨਮੈਂਟ ਇਨ ਐਗਜ਼ਾਈਲ ਵੀ ਬਣਾਈ ਹੋਈ ਹੈ। ਬਹੁਤ ਸਾਰੇ ਉਹਨਾਂ ਦੇ ਬਿਜ਼ਨਸ ਅਦਾਰੇ ਦੂਜੇ ਤੀਜੇ, ਮੋਮੋ ਚੋਚੋ ਲਫ਼ਜ਼ ਮੈਂ ਉੱਥੋਂ ਹੀ ਸਿੱਖਿਆ ਕਿਉਂਕਿ ਤਿੱਬਤਨ ਜਿਹੜੇ ਨੇ ਉਹ ਸਾਡੇ ਵੀ ਜਿਹੜੇ ਜਾਂਦੇ ਸੀ ਇਹਨਾਂ ਦੀਆਂ ਦੁਕਾਨਾਂ 'ਤੇ ਉਹੀ ਖਾਣ ਜਾਂਦੇ ਸੀ। ਮੈਦਾ ਜਿਹਾ ਹੁੰਦਾ, ਵੈਸੇ ਮੈਨੂੰ ਕਦੇ ਵੀ ਸਵਾਦੀ ਨਹੀਂ ਲੱਗਾ। ਲੇਕਿਨ ਕਿਵੇਂ ਦਲਾਈ ਲਾਮੇ ਨੂੰ ਇਸਤੇਮਾਲ ਕੀਤਾ ਇਹਨਾਂ ਨੇ, ਟੂ ਵਾਟ ਐਕਸਟੈਂਟ, ਉਹ ਅੱਜ ਵੀ ਕਰ ਰਹੇ ਨੇ। ਹੁਣ ਇਹਨੂੰ ਉੱਥੇ ਕਿਤੇ ਸੱਦਿਆ ਹੋਇਆ ਸੀ, ਜਿਹੜਾ ਗੁਰੂਗ੍ਰਾਮ, ਗੁੜਗਾਵਾਂ ਦਾ ਨਵਾਂ ਨਾਂ ਇਹਨਾਂ ਨੇ ਗੁਰੂਗ੍ਰਾਮ ਹਿੰਦੂ ਤਵੀਆਂ ਨੇ ਰੱਖਿਆ। ਉੱਥੇ ਕਿਸੇ ਇਵੈਂਟ 'ਤੇ ਲੈਕਚਰ ਕਰਦਿਆਂ ਉਹਨੇ ਕਿਹਾ ਕਿ ਬਈ ਜਿਹੜਾ ਇਹਦੀ ਹੈਡਲਾਈਨ ਹੀ ਇਹਨਾਂ ਦੇ ਮੀਡੀਆ ਨੇ, ਇੰਡੀਅਨ ਮੀਡੀਆ ਨੇ ਲਾਈ ਹੈ ਕਿ ਦਲਾਈ ਲਾਮਾ ਸੇਜ਼ ਇੰਡੀਆ ਰਿਸਪੈਕਟਸ ਆਲ ਰਿਲੀਜਨਸ, ਆਸਕਸ ਯੂਥ ਟੂ ਮੇਨਟੇਨ ਸੈਕੂਲਰ ਟ੍ਰੈਡੀਸ਼ਨ, the spiritual leader hailed Indian concept of ਕਰੁਣਾ and ਅਹਿੰਸਾ। ਹੁਣ ਮਤਲਬ ਇੱਕ ਬੰਦਾ ਜਿਹਦੀਆਂ ਅੱਖਾਂ ਖੁੱਲੀਆਂ ਹੋਣ, ਦੇਖ ਰਿਹਾ ਹੋਏ, ਉਹਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਇੰਡੀਆ ਕਿੰਨਾ ਕੁ ਬਾਕੀ ਧਰਮਾਂ ਦਾ ਰਿਸਪੈਕਟ ਕਰ ਰਿਹਾ। ਰਾਦਰ ਉਹ ਤਾਂ ਨਾਜ਼ੀਆਂ ਦੀ ਆਈਡੀਓਲੋਜੀ ਦੇ ਉੱਤੇ ਚੱਲਦੇ ਆ, ਉਹਨਾਂ ਨੂੰ ਐਲੀਮੀਨੇਟ ਕਰ ਰਿਹਾ। ਔਰ ਇਹ ਦਲਾਈ ਲਾਮੇ ਦਾ ਜਿੱਥੇ ਬੈਠਾ ਟਿਕ ਕੇ ਉੱਥੋਂ 90 ਕਿਲੋਮੀਟਰ ਦੂਰ ਅੰਮ੍ਰਿਤਸਰ। ਔਰ ਮੈਂ ਇਸ ਲਈ ਜ਼ਿਕਰ ਕਰਦਾ ਕਿ ਇਹਨੂੰ ਦਲਾਈ ਲਾਮੇ ਨੂੰ ਸਿੱਖ ਲੀਡਰਸ਼ਿਪ ਨੇ ਵੀ ਪਜ਼ੀਰਾਈ ਦਿੱਤੀ, ਉਹਨਾਂ ਨੇ ਵੀ ਸਿਰ ਤੇ ਚੁੱਕਿਆ। 1969 ਦੇ ਵਿੱਚ ਜਦੋਂ ਮੈਂ ਤਾਂ ਐਜ਼ ਏ ਚਾਈਲਡ, ਮੈਨੂੰ ਯਾਦ ਹੈ ਵੀ ਆਤਮਾ ਸਿੰਘ ਕਪੂਰਥਲਾ ਦਾ ਸੀ, ਉਹਦੀ ਕਨਸਟੀਚੁਐਂਸੀ ਸੁਲਤਾਨਪੁਰ ਲੋਧੀ, ਅਕਾਲੀਆਂ ਦੀ ਹਕੂਮਤ ਸੀ, ਮਿਨਿਸਟਰ ਸੀ, ਉਹਨਾਂ ਮਾਲ ਮੰਤਰੀ ਸੀ, ਰੈਵਨਿਊ ਮਿਨਿਸਟਰ। ਔਰ ਉਹ ਆਪਣੀ ਸਰਕਾਰੀ ਗੱਡੀ ਦੇ ਵਿੱਚ ਆਇਆ, ਉੱਥੇ ਸਰਕਟ ਹਾਊਸ ਵੀ ਧਰਮਸ਼ਾਲਾ ਰਿਹਾ, ਮੈਕਲੋਡਗੰਜ ਇਨਵਾਈਟ ਕਰਨ ਦਲਾਈ ਲਾਮੇ ਨੂੰ ਕਿ ਜੀ 500 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਤੇ 5 ਵੱਡੇ ਜਿਹੜੇ ਧਰਮ ਨੇ ਉਹਨਾਂ ਦੇ ਮੁਖੀਆਂ ਨੂੰ ਉੱਥੇ ਅੰਮ੍ਰਿਤਸਰ ਇਨਵਾਈਟ ਕੀਤਾ ਗਿਆ ਕਿ ਉਹ ਆਣਗੇ ਉਹਨਾਂ ਦਾ। ਔਰ ਦਲਾਈ ਲਾਮਾ ਨੂੰ ਇਨਵੀਟੇਸ਼ਨ ਦੇਣ ਆਇਆ ਪੰਜਾਬ ਦਾ ਅਕਾਲੀ ਮਿਨਿਸਟਰ ਕਿ ਆਓ, ਇਹ ਗਿਆ ਵੀ, ਇਹਨੂੰ ਬਹੁਤ ਆਨਰ ਕੀਤਾ ਗਿਆ ਜੀ, ਬੁੱਧ ਧਰਮ ਦਾ ਬੜਾ ਫਲਾਣਾ। ਹੁਣ ਉਹੀ ਜਿਹੜਾ ਦਲਾਈ ਲਾਮਾ ਉੱਥੇ ਐਜ਼ ਏ ਇੱਕ ਵਨ ਆਫ ਦਾ 5 ਮੇਜਰ ਰਿਲੀਜਨਸ ਦਾ ਨੁਮਾਇੰਦਾ ਬਣ ਕੇ ਜਾਂਦਾ ਹੈ। ਉਸੇ ਹੀ ਦਰਬਾਰ ਸਾਹਿਬ ਦੇ ਉੱਤੇ 1969 'ਚ ਇਹਨੂੰ ਆਨਰ ਕੀਤਾ ਜਾਂਦਾ ਹੈ, ਇਹ ਬੋਲਣ ਜਾਂਦਾ ਹੈ। ਔਰ 1984 ਤੱਕ ਪਹੁੰਚਦੇ ਆ, ਤੁਸੀਂ 15 ਸਾਲ ਬੀਤੇ ਨੇ। ਹੁਣ ਅਟੈਕ ਹੁੰਦਾ ਹੈ ਟੈਂਕਾਂ ਤੋਂ। ਈਵਨ ਪੋਪ ਜਿਹੜਾ ਉਹ ਪ੍ਰੋਟੈਸਟ ਦੀ ਗੱਲ ਕਰਦਾ ਹੈ ਕਿ ਜੀ ਧਾਰਮਿਕ ਥਾਵਾਂ ਤੇ ਖੂਨ ਨਹੀਂ ਸੀ ਡੋਲਿਆ ਜਾਣਾ ਚਾਹੀਦਾ, ਪਰ ਇਹਦੀ ਜ਼ਬਾਨ ਬੰਦ ਰਹਿੰਦੀ ਹੈ। ਇਹਨੂੰ ਨਜ਼ਰ ਨਹੀਂ ਆਇਆ ਵੀ ਇਹ ਕਿਹੜਾ ਰਿਸਪੈਕਟ ਹੈ ਕਿ ਤੁਸੀਂ ਇੱਕ ਸਭ ਤੋਂ ਮੁਕੱਦਸ ਥਾਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਡਿਸਟਰੋਏ। ਫਿਰ ਬਾਬਰੀ ਮਸਜਿਦ ਜਿਹੜੀ 6 ਦਸੰਬਰ 1992 ਮੁਸਲਮਾਨਾਂ ਦੀ ਨਸਲਕੁਸ਼। ਈਵਨ ਬੋਧੀਆਂ ਦੇ ਨਾਲ ਕੀ ਹੋਇਆ, ਕਿਵੇਂ ਬੁੱਧ ਧਰਮ ਦਾ ਖਾਤਮਾ ਬ੍ਰਾਹਮਣਵਾਦੀਆਂ ਨੇ ਉੱਥੋਂ ਕੀਤਾ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਭਾਈ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ, ਮੈਂ ਪਿਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਕਿ ਇਹ ਹੰਕਾਰ ਦੀ ਸ਼ਰਾਬ ਪੀ ਕੇ ਬ੍ਰਾਹਮਣ ਅੱਜ ਵੀ ਇੱਥੇ ਜਿਹੜਾ ਦੰਦਨਾਉਂਦਾ ਫਿਰਦਾ, ਤੇ ਗੌਤਮ ਬੁੱਧ ਦੀ ਗੱਲ ਜਿਹੜੀ ਹੈ ਉਹ ਮਹਿਫਲੇ ਅਗਿਆਰ ਬਾਹਰਲੇ ਮੁਲਕਾਂ ਦੇ ਵਿੱਚ ਹੈ। ਹੁਣ ਇਹਦੇ ਬਾਵਜੂਦ ਜੇ ਉੱਥੇ ਜਾ ਕੇ ਇਹਨਾਂ ਨੂੰ ਖੁਸ਼ ਕਰਨ ਦੇ ਲਈ ਇਹ ਕਹਿੰਦਾ ਹੈ ਕਿ ਜੀ ਇਹ ਇੰਡੀਆ ਬਹੁਤ ਇੱਥੇ ਅਹਿੰਸਾ ਹੈ ਔਰ ਕਰੁਣਾ
ਕੰਪੈਸ਼ਨ ਨੂੰ ਕਹਿੰਦੇ ਨੇ, ਦਇਆ ਨੂੰ। ਕੰਪੈਸ਼ਨ ਨਜ਼ਰ ਆ ਰਹੀ ਹੈ ਜਦੋਂ ਜਿਉਂਦਿਆਂ ਹਜ਼ਾਰਾਂ ਸਿੱਖ ਜਿਉਂਦੇ ਜੀ ਸਾੜ ਦਿੱਤੇ ਕੈਪੀਟਲ ਦਿੱਲੀ ਦੇ ਵਿੱਚ। ਅੱਜ ਉਹ ਲਵ ਜਿਹਾਦ ਹੋਏ, ਕੋਈ ਹੋਰ ਹੋਏ, ਕਿਵੇਂ ਇਹ ਹਿੰਦੂ ਤਵੀ ਵਿਜੀਲਾਂਟੇ ਗਰੁੱਪ ਮੁਸਲਮਾਨਾਂ ਨੂੰ ਕਿਵੇਂ ਲਿੰਚਿੰਗ ਕਰਦੇ ਨੇ, ਪਬਲਿਕ ਲਿੰਚਿੰਗ ਇਹ ਕਰੋਨਾ ਹੋ ਰਹੀ ਹੈ ਇਹਨਾਂ ਦੀ। ਔਰ ਸਟੇਟ ਇੰਡੀਆ ਦੀ ਉਹ ਨਵੰਬਰ 84 ਹੋਏ, ਉਹ ਗੁਜਰਾਤ ਦਾ ਜਿਹੜਾ ਬੈਠਾ ਪ੍ਰਾਈਮ ਮਿਨਿਸਟਰ ਜਿਹਨੂੰ ਠੀਕ ਕਿਹਾ ਬਿਲਾਵਲ ਭੁੱਟੋ ਨੇ, ਬੁੱਚਰ ਆਫ ਗੁਜਰਾਤ, ਉਹਦੇ ਚੋਂ ਉਹਨੂੰ ਦਲਾਈ ਲਾਮੇ ਨੂੰ ਹਿੰਸਾ ਨਜ਼ਰ ਆ ਰਹੀ ਹੈ, ਕਰੋਨਾ ਨਜ਼ਰ ਆ ਰਹੀ। ਸੋ ਮੈਂ ਸਮਝਦਾ ਵੀ ਇਸ ਕਿਸਮ ਦੇ ਲੋਕ, ਅਸੀਂ ਤਾਂ 5 ਸਦੀਆਂ ਪਹਿਲਾਂ ਜਾਂ 3 ਸਦੀਆਂ ਪਹਿਲਾਂ ਧਰਮ ਦੇ ਗਾਰਬ ਦੇ ਵਿੱਚ ਜਾਂ ਪਹਿਰਾਵੇ ਦੇ ਵਿੱਚ ਲੁਕੇ ਹੋਏ ਹਿਪੋਕਰੇਟਸ ਦੀ ਗੱਲ ਕਰਦੇ ਹਾਂ। ਇਹ ਸਭ ਤੋਂ ਵੱਡਾ ਜਿਹੜਾ ਇਸ ਕਿਸਮ ਦਾ ਦੰਭੀ ਬੰਦਾ ਹੈ, ਔਰ ਇਹ ਬਣਿਆ ਹੋਇਆ ਬੁੱਧ ਦੇ ਨਾਂ ਤੋਂ। ਬੁੱਧ ਤਾਂ ਸੱਚ ਦਾ ਨਾਂ ਹੈ, ਬੁੱਧ ਕੰਪੈਸ਼ਨ ਦਾ ਨਾਂ ਹੈ, ਬੁੱਧ ਜਿਹੜਾ ਹੈ ਉਹ ਕਿਸੇ ਵੀ ਜ਼ੁਲਮ ਦੇ ਸਾਹਮਣੇ ਨਾ ਝੁਕਣ ਦਾ ਨਾਂ। ਇੰਨੀ ਕਿ ਸਾਨੂੰ ਸਮਝ ਹੈ ਕਿ ਬੁੱਧ ਨੇ ਤਾਂ ਉਹੀ ਗੱਲ ਕਹੀ, ਉਹਨੇ ਦੁਨੀਆ ਦੀ ਪੀੜ ਨੂੰ ਸਮਝਿਆ ਔਰ ਉਸ ਪੀੜ ਚੋਂ ਅਹਿੰਸਾ ਪਰਮੋ ਧਰਮਾ ਨਿਕਲਿਆ। ਤੇ ਦਲਾਈ ਲਾਮੇ ਨੂੰ ਉੱਥੇ ਪੈਂਦੀਆਂ ਘੱਟ ਗਿਣਤੀਆਂ ਦੀਆਂ ਚੀਖ ਚਿਹਾੜਾ, ਉਹਨਾਂ ਦੀ ਨਸਲਕੁਸ਼ੀਆਂ ਨਜ਼ਰ ਨਹੀਂ ਆ ਰਹੀਆਂ, ਔਰ ਉਹ ਇਹ ਕਹਿ ਰਿਹਾ ਕਿ ਇੰਡੀਆ ਰਿਸਪੈਕਟਸ ਆਲ ਰਿਲੀਜਨਸ। ਇਸ ਤੋਂ ਵੱਡਾ ਔਰ ਝੂਠਾ ਔਰ ਫਰੇਬੀ ਕੋਈ ਵੀ ਧਰਮ ਗੁਰੂ ਕੀ ਹੋਏਗਾ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।